पंजाब जो है अनडिवाइडेड पंजाब तो लैके स्वॉर्ड आर्म ऑफ द कंट्री कहा जाता है। सब तो ज़्यादा ਜਦੋਂ फौज ਜਦੋਂ मैं पार्टीशन तो पहलों की गल करदा मैं गल करदा ईवन वर्ल्ड वार 1 2 पंजाबियों ने योगदान पाया। पंजाबी यूथ ने मेन प्रोफैशन मेन किता जिहड़ा फौज पंजाबियों का वो फौज रहा कि इस समय दसंबर की गल है 1,13,000 के करीब फौज घट है। 1,13,000 जवान 9,000 के करीब अफसर जे वो घट ने तो अगों तो ही भर्ती बंद की है। क्यों की है? ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਨੇ ਕਿ ਉਹ ਸਰਕਾਰਾਂ ਇਹਨਾਂ ਮਸਲਿਆਂ ਦੀ ਆਵਾਜ਼ ਬੁਲੰਦ ਕਿਉਂ ਨਹੀਂ ਕਰਦੀਆਂ, ਇਹਨਾਂ ਮਸਲਿਆਂ ਨੂੰ ਹੱਲ ਕਿਉਂ ਨਹੀਂ ਕਰਨ ਦਾ ਯਤਨ ਕਰਦੀਆਂ। ਇਹ ਬੜੀ ਅਫਸੋਸ ਦੀ ਗੱਲ ਹੈ, ਦਰਦਨਾਕ ਗੱਲ ਹੈ। ਮੇਰਾ ਕਹਿਣ ਤੋਂ ਮਕਸਦ ਇਹ ਹੈ ਕਿ ਫੌਜ ਦਾ ਬਜਟ ਵਧਣਾ ਚਾਹੀਦਾ, ਸਭ ਤੋਂ ਵੱਡੀ ਗੱਲ ਹੈ। ਕਿਉਂ ਜੇ ਚਾਈਨਾ ਨੇ ਆਪਣਾ 3 ਗੁਣਾ ਬਜਟ ਵਧਾਤਾ ਡਿਫੈਂਸ ਬਜਟ, ਉਹ ਗਿਣਤੀ ਘਟਾਉਣ ਦਾ ਕਾਰਨ ਕੀ ਮੰਨਦੇ ਹੋ? ਇਹ ਬੜੀ ਚੁੱਪਚਾਪ ਇੱਕ ਚਾਲ ਮੈਂ ਸਮਝਦਾ ਘਟਾਈ। मैं कहना भगवंत मान नूं ये मुद्दा उठाना चाहिए कि केजरीवाल नूं कहे कि मोदी नूं मिले जाके। ਭਾਰਤ ਦੇ ਅੰਦਰ ਰੁਜ਼ਗਾਰ ਨੂੰ ਲੈ ਕੇ ਅਜੇ ਵੀ ਜਿਹੜੀਆਂ ਕੁਝ ਧਿਰਾਂ ਨੇ ਚਿੰਤਤ ਨੇ, ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਵਿਦੇਸ਼ ਦੇ ਵੱਲੇ ਜਾਣ ਦਾ ਰੁਝਾਨ ਰੱਖਦੀ ਹੈ, ਤਾਂ ਜਿਹੜਾ ਇੱਥੇ ਕੁਝ ਮਜਬੂਰੀ ਵਸ ਪੜ੍ਹ ਲਿਖ ਕੇ ਐਜੂਕੇਸ਼ਨ ਚੰਗੀ ਲੈ ਕੇ ਵਿਦਿਆਰਥੀ ਨੇ ਜਿਨ੍ਹਾਂ ਦੇ ਪਾਸ ਕੋਈ ਨੌਕਰੀਆਂ ਨਹੀਂ, ਰੁਜ਼ਗਾਰ ਦਾ ਕੋਈ ਸਾਧਨ ਨਹੀਂ, ਤਾਂ ਉਹਨਾਂ ਦੇ ਵਾਸਤੇ ਕੁਝ ਮੁੱਦੇ ਉਠਾਉਂਦੇ ਨਜ਼ਰ ਆਏ ਨੇ। ਬ੍ਰਿਗੇਡੀਅਰ ਕੁਲਦੀਪ ਸਿੰਘ ਕਾਲੋਂ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਹੈ, ਅੱਜ ਵੀ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾਲਾਪ ਕੀਤਾ ਗਿਆ ਹੈ। ਸਰਕਾਰ ਦੇ ਜਿਹੜੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਗੱਲਬਾਤ ਕਰ ਲੈਂਦੇ ਹਾਂ। ਮੈਸੇਜ ਕੀ ਹੈ? ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਤਾਂ ਔਰ ਸਵਾਲ ਇਹ ਹੈ ਕਿ ਜਿਹੜੇ ਤੁਸੀਂ ਅੱਜ ਮੁੱਦੇ ਲੈ ਕੇ ਆਏ ਹੋ, ਅਸਲ ਦੇ ਵਿੱਚ ਮੁੱਦੇ ਕਿਹੜੇ ਕੀ ਗੱਲਬਾਤ ਕੀਤੀ ਗਈ ਹੈ? देखो पंजाब जो है अनडिवाइडेड पंजाब तो लैके स्वॉर्ड आर्म ऑफ द कंट्री कहा जाता है। सब तो ज़्यादा ਜਦੋਂ ਫੌਜ ਜਦੋਂ ਮੈਂ ਪਾਰਟੀਸ਼ਨ ਤੋਂ ਪਹਿਲੋਂ ਦੀ ਗੱਲ ਕਰਦਾ ਈਵਨ ਵਰਲਡ ਵਾਰ 1 2 ਪੰਜਾਬੀਆਂ ਨੇ ਯੋਗਦਾਨ ਪਾਇਆ। ਪੰਜਾਬੀ ਯੂਥ ਨੇ ਫੌਜ ਇੱਕ ਮੇਨ ਪ੍ਰੋਫੈਸ਼ਨ ਮੇਨ ਕਿੱਤਾ ਜਿਹੜਾ ਫੌਜ ਪੰਜਾਬੀਆਂ ਦਾ ਉਹ ਫੌਜ ਰਿਹਾ। ਆਸਤਾ ਸਾਡੀ ਗਿਣਤੀ ਘਟਦੀ ਗਈ, ਕੱਟ ਲੱਗਦੇ ਗਏ, ਅਤੇ ਫਿਰ ਪਾਲਿਸੀ ਬਣ ਗਈ ਆਲ ਇੰਡੀਆ ਰਿਕਰੂਟੇਬਲ ਮੇਲ ਪਾਪੂਲੇਸ਼ਨ ਦੇ ਹਿਸਾਬ ਨਾਲ। ਉਹਦੇ ਆਧਾਰ ਦੇ ਉੱਤੇ ਸੰਖਿਆ ਤਾਂ ਘੱਟ ਗਈ ਸਾਡੀ ਫੌਜ, ਪਰ ਜਿਹੜੀਆਂ ਅਸਾਮੀਆਂ ਸਾਡੇ ਵਾਸਤੇ ਰਿਜ਼ਰਵ ਨੇ ਪੰਜਾਬ ਦੇ ਕਿਸੇ ਵੀ ਵਰਗ ਵਾਸਤੇ, ਮਤਲਬ ਸਾਡੇ ਡੋਗਰਾ ਵੀ ਉੱਥੇ ਇਹਦੇ 'ਚ ਪੰਜਾਬ ਦੀ ਨਹੀਂ ਬਲਕਿ ਮੈਂ ਪੂਰੀ ਗੱਲ ਕਰਾਂ, ਜੇ ਪੂਰੀ ਫੌਜ ਦੀ ਗੱਲ ਕਰਾਂ, ਪੂਰੇ ਦੇਸ਼ ਦੀ ਗੱਲ ਕਰਾਂ, ਅਤੇ ਸਾਰਿਆਂ ਦਾ ਕੋਈ ਮਰਾਠਾ ਹੈ ਕੋਈ ਦੂਜਾ, ਹਰ ਇੱਕ ਦਾ ਇਹ ਤੈਅ ਹੈਗਾ ਉਸ ਪਾਲਿਸੀ ਦੇ ਅੰਦਰ। ਜੇ ਉਹਦੇ 'ਚ ਘਾਟ ਹੈਗੀ ਹੈ ਅਤੇ ਓਵਰਆਲ ਘਾਟ ਤਾਂ ਇਹਨਾਂ ਨੇ ਆਪੇ ਦੱਸਦੀ ਹੈ ਜਦੋਂ ਰਾਜ ਸਭਾ 'ਚ ਦੱਸਦਾ ਹੈ। ਪਰ ਜੇ ਰਾਜ ਸਭਾ ਵਾਲਾ ਜਿਹੜਾ MP ਹੈ ਸਿਰਫ ਇੰਨੀ ਗੱਲ ਸੁਣ ਕੇ ਚੁੱਪ ਕਰ ਬੈਠੇ, ਜਿੱਥੇ ਕਿ ਰਾਜ ਰੱਖਿਆ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਇਸ ਸਮੇਂ ਦਸੰਬਰ ਦੀ ਗੱਲ ਹੈ 1,13,000 ਦੇ ਕਰੀਬ ਫੌਜ ਘੱਟ ਹੈ। 1,13,000 ਜਵਾਨ 9,000 ਦੇ ਕਰੀਬ ਅਫਸਰ ਜੇ ਉਹ ਘੱਟ ਨੇ ਤੇ ਅੱਗੋਂ ਤੁਸੀਂ ਭਰਤੀ ਬੰਦ ਕੀਤੀ ਹੈ। ਕਿਉਂ ਕੀਤੀ ਹੈ? ਕਿਉਂ ਨੌਜਵਾਨ? ਫਿਰ ਤੀਜੀ ਗੱਲ, ਜਿਹੜੇ ਕਿ ਨੌਜਵਾਨ ਭਰਤੀ ਦੇ ਯੋਗ ਪਾਏ ਗਏ, ਫਾਈਨਲੀ ਸਿਲੈਕਟ ਹੋ ਗਏ। ਸਰ ਮੈਂ ਇੱਥੇ ਰੋਕਣਾ ਚਾਹਾਂਗਾ, ਜਿਹੜੇ ਤੁਸੀਂ ਗੱਲ ਕੀਤੀ ਹੈ ਕਿ 1 ਲੱਖ ਤੋਂ ਉੱਪਰ ਜਿਹੜੀ ਫੌਜ ਦੇ ਵਿੱਚ ਗਿਣਤੀ ਹੈ ਉਹ ਘਟਾਈ ਗਈ ਹੈ, ਤਾਂ ਉਹ ਜਿਹੜੀ ਗਿਣਤੀ ਆ ਫਿਰ ਉਹ ਪੂਰੀ ਕਿਵੇਂ ਹੁੰਦੀ ਆ? ਉਹ ਜਿਹੜੀ ਘਾਟ ਹੈ ਉਹਨੂੰ ਪੂਰਿਆਂ ਕਿਵੇਂ ਕੀਤਾ ਜਾਂਦਾ? ਇਹ ਤਾਂ ਵਧੀ ਜਾਣੀ ਹੈ ਪੂਰੀ ਘਾਟ ਤਾਂ ਇੱਦਾਂ ਹੈ ਜੇਕਰ ਵੈਕੈਂਸੀਆਂ ਰਿਲੀਜ਼ ਕਰਦੇ ਜਾਣ, ਨਾਲੋਂ ਨਾਲ ਰਿਟਾਇਰ ਹੁੰਦੇ ਜਾਂਦੇ, ਨਾਲ ਭਰਤੀ ਹੋ ਜਾਏ। ਜੇ 60,000 ਹਰ ਸਾਲ ਫੌਜੀ ਰਿਟਾਇਰ ਹੁੰਦੇ ਨੇ ਪੂਰੇ ਦੇਸ਼ ਦੇ ਤਿੰਨਾਂ ਹਥਿਆਰਬੰਦ ਸੈਨਾਵਾਂ ਦੇ, ਅਤੇ ਫਿਰ ਉਹਦੇ ਨਾਲ ਭਰਤੀ ਨਹੀਂ ਹੋਏਗੀ ਅਤੇ ਉਹ ਤਾਂ ਫਿਰ ਸੰਖਿਆ ਵਧੀ ਜਾਏਗੀ। ਜਿਹੜੇ ਰਿਜ਼ਰਵਿਸਟ ਨੇ ਜਾਂ ਪੈਨਸ਼ਨ ਆ ਗਏ ਅਤੇ ਫੌਜ ਘਟਦੀ ਜਾਏਗੀ। ਨਾਲ ਭਰਤੀ ਉਹ ਬੰਦ ਪਿਆ 2 ਸਾਲਾਂ ਦਾ, ਕਰੋਨਾ ਕਰਕੇ ਉਹ ਜਾਂ ਕੁਝ ਵੀ ਕਹਿ ਦਿਓ। ਫਿਰ ਜੇ ਉਹ ਬੰਦ ਕੇ ਉਹਨੂੰ ਚਾਲੂ ਕਰਨਾ ਚਾਹੀਦਾ ਸੀ, ਉਹਦੇ ਕਰਕੇ ਪ੍ਰਦਰਸ਼ਨ ਜੰਤਰ ਮੰਤਰ ਵੀ ਹੋ ਗਏ ਨੇ। ਪਹਿਲਾਂ ਮੈਂ ਸੋਚਿਆ ਸੀ ਇਹ ਸਮੱਸਿਆ ਸਿਰਫ ਪੰਜਾਬ ਦੀ ਹੈ। ਜਦੋਂ ਮੈਂ ਪੰਜਾਬ ਗਿਆ, ਸਾਰੇ ਵਿਜ਼ਿਟ ਪੰਜਾਬ ਦਾ ਤਾਂ ਹੈ ਹੀ ਹਾਂ, ਮੈਂ ਪੜ੍ਹਿਆ ਵੀ ਉੱਥੇ, ਸਭ ਕੁਝ ਕੀਤਾ, ਅਤੇ ਉਹ ਭਰਤੀ ਵੀ ਉੱਥੋਂ ਹੀ ਹੋਏ, ਅਤੇ ਇਸ ਕਰਕੇ ਉੱਥੇ ਮੈਂ ਜਾਂਦਾ ਰਹਿਣਾ ਆਪਣੇ ਗੁਰਦਾਸਪੁਰ ਜ਼ਿਲ੍ਹਾ ਅੰਮ੍ਰਿਤਸਰ ਲਾਗੇ। ਬਾਕੀ ਪੂਰੇ ਪੰਜਾਬ 'ਚ ਪਹਿਲਾਂ ਜਾਂਦਾ ਰਿਹਾ, ਹੁਣ ਜਿੰਨੀ ਕੁ ਦੌੜ ਭੱਜ ਹੁੰਦੀ ਕਰਦੇ ਹਾਂ। ਪਰ ਜਦੋਂ ਉੱਥੇ ਸਾਹਮਣੇ ਮੰਡੇ ਪੇਸ਼ ਕੀਤੇ ਗਏ, ਉਹ ਨੌਜਵਾਨ ਸਫਲ ਜਿਹੜੇ ਕਿ
ਸਾਰੀਆਂ ਸ਼ਰਤਾਂ ਪਾਸ ਕਰਕੇ ਫਿੱਟ ਐਲਾਨਣਗੇ, ਪਰ ਉਹ ਕਹਿੰਦੇ ਸਾਨੂੰ ਕਾਲਾ ਪੜਾ ਆਰਡਰ ਨਹੀਂ ਦਿੱਤੇ। ਉਹ ਤੇ ਹੁਣ ਓਵਰ ਏਜ ਹੋ ਗਏ, ਜੇ ਕਿਸੇ ਸਾਲ 20 ਸਾਲ ਉਮਰ ਉਹ ਹੱਥ ਟੱਪੀ ਜਾ ਰਹੇ ਨੇ। ਉਹਨੂੰ ਰਿਲੈਕਸੇਸ਼ਨ ਦਵਾਉਣੀ ਸਰਕਾਰ ਦਾ ਫਰਜ਼ ਬਣਦਾ, ਸਾਡੇ ਨੇਤਾਵਾਂ ਦਾ ਫਰਜ਼ ਬਣਦਾ, ਜਿਹੜੀਆਂ ਫੜਾ ਮਾਰਦੇ ਨੇ, ਜਿਹੜੀਆਂ ਗੱਲਾਂ ਕਰਦੇ ਨੇ, ਤੇ ਉੱਥੇ ਜਾ ਕੇ ਗੱਲ ਕਰਨ। ਜਿਹਨੇ ਹੁਣ ਬਿਆਨ ਦਿੱਤਾ ਸੀਗਾ, ਜਦੋਂ ਉਹਦੇ ਬਿਆਨ ਤੇ ਦੱਸਿਆ ਗਿਆ ਕਿ ਇੰਨੀ ਫੌਜ ਘੱਟ ਹੈ, ਹੁਣ ਬੋਲਦੇ ਕਿਉਂ ਨਹੀਂ ਕਿ ਘੱਟ ਪੂਰੀ ਕਰੋ। ਇਹ ਕਰਨ ਤਿਆਰ ਨਹੀਂ, ਇਸ ਕਰਕੇ ਤਿਆਰ ਨਹੀਂ, ਕਹਿੰਦੇ ਬਜਟ ਵਧੇਗਾ, ਫੌਜ ਦਾ ਬਜਟ ਘੱਟ ਕਰੋ। ਤੁਸੀਂ ਫੌਜ ਦੇ ਵਿੱਚ ਰਹੇ ਹੋ, ਚੰਗੇ ਅਹੁਦੇ ਦੇ ਉੱਪਰ ਰਹੇ ਹੋ, ਸਰਵਿਸ ਕੀਤੀ ਹੈ ਲੰਬਾ ਸਮਾਂ, ਤੁਹਾਡੇ ਕੋਲ ਤਜਰਬਾ ਹੈ, ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਕਿ ਜਿਹੜੇ ਨੌਜਵਾਨ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕੀਤਾ ਜਾਣਾ ਚਾਹੀਦਾ, ਉਹਨਾਂ ਨੂੰ ਰੁਜ਼ਗਾਰ ਮਿਲ ਸਕੇ। ਔਰ ਦੂਜੇ ਪਾਸੇ ਭਾਰਤ ਦੀ ਸੁਰੱਖਿਆ ਦਾ ਮਸਲਾ ਵੀ ਇਹਦੇ ਨਾਲ ਜੁੜਦਾ ਹੈ। ਤਾਂ ਪਰ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਨੇ ਕਿ ਉਹ ਸਰਕਾਰਾਂ ਇਹਨਾਂ ਮਸਲਿਆਂ ਦੀ ਆਵਾਜ਼ ਬੁਲੰਦ ਕਿਉਂ ਨਹੀਂ ਕਰਦੀਆਂ, ਇਹਨਾਂ ਮਸਲਿਆਂ ਨੂੰ ਹੱਲ ਕਿਉਂ ਨਹੀਂ ਕਰਨ ਦਾ ਯਤਨ ਕਰਦੀਆਂ। ਇਹ ਬੜੀ ਅਫਸੋਸ ਦੀ ਗੱਲ ਹੈ, ਦਰਦਨਾਕ ਗੱਲ ਹੈ ਕਿ ਅਸੀਂ ਨੌਜਵਾਨ ਜੋ ਕਿ ਦੇਸ਼ ਦਾ ਭਵਿੱਖ ਨੇ, ਜਿਨ੍ਹਾਂ ਨੇ ਵਾਗਡੋਰ ਸੰਭਾਲਣੀ ਹੈ, ਅਸੀਂ ਉਹਨਾਂ ਨੌਜਵਾਨਾਂ ਨਾਲ, ਆਪਣੇ ਪਰਿਵਾਰਵਾਦ ਨਾਲ ਜੁੜੇ ਨੌਜਵਾਨਾਂ ਵੱਲ ਧਿਆਨ ਦਿੰਦੇ ਹਾਂ, ਜਿਨ੍ਹਾਂ ਨੂੰ ਕਿ ਅੱਗੇ ਉਹ ਮਤਲਬ ਉਸ ਲਈ ਤੇ ਤੋਰਨਾ। ਮਗਰ ਜਿਹੜੇ ਆਮ ਪੜ੍ਹੇ ਲਿਖੇ ਵੀ ਹੈਗੇ ਨੇ, ਜਿਹੜੇ ਕਿ ਕਾਬਲ ਨੇ, ਜਿਹੜੇ ਕਿ ਫਿੱਟ ਨੇ, ਨਾ ਉਹਨਾਂ ਨੂੰ ਕੋਈ ਡਾਇਰੈਕਸ਼ਨ ਮਿਲ ਰਹੀ ਹੈ, ਨਾ ਉਹਨਾਂ ਨੂੰ ਕੋਈ ਚੰਗੀ ਤਰ੍ਹਾਂ ਸਿਖਲਾਈ ਦੇ ਰਿਹਾ, ਨਾ ਉਹਨਾਂ ਨੂੰ ਕੋਈ ਮੋਟੀਵੇਟ ਕਰ ਰਿਹਾ, ਉਹਨਾਂ ਪਾਸੇ ਧਿਆਨ ਨਹੀਂ ਦੇ ਰਹੇ। ਤੇ ਜੇਕਰ ਸਾਡਾ ਇਦਾਂ ਹੀ ਕੋਟਾ ਕੱਟਦਾ ਗਿਆ, ਜੇ ਫੌਜ ਦੀ ਭਰਤੀ ਕਰਦੀ ਗਈ, ਤੇ ਸਾਡੇ ਨੇਤਾ ਕਾਹਦੇ ਵਾਸਤੇ ਕਿਉਂ ਨਹੀਂ ਸਵਾਲ ਉਠਾਉਂਦੇ? ਸਵਾਲ ਸਿਰਫ ਵਿਧਾਨ ਸਭਾ ਜਾਂ ਪਾਰਲੀਮੈਂਟ 'ਚ ਉਠਾ ਕੇ ਗੱਲ ਨਹੀਂ ਬਣਨੀ। ਉਹ ਮੋਦੀ ਸਰਕਾਰ ਦੇ ਕੋਲ ਖੁਦ ਜਾਣ, ਪ੍ਰਾਈਮ ਮਿਨਿਸਟਰ ਕੋਲ ਜਾ ਕੇ ਇਹ ਕਹਿਣ ਕਿ ਕੀ ਹੋ ਰਿਹਾ। ਤੇ ਪੈਨਸ਼ਨ ਬਜਟ ਘੱਟ ਕਰਨ ਵਾਸਤੇ ਇਹ ਕੋਈ ਤਰੀਕਾ ਨਹੀਂ ਹੈਗਾ ਕਿ ਜੇ ਸਾਡਾ GDP ਦੇ ਜੋ ਵਧੇਗੀ, GDP ਦਾ ਬਹੁਤ ਘੱਟ ਹਿੱਸਾ ਹੈ ਸਾਡੀ, ਜਿਹੜਾ ਕਿ ਬਜਟ ਹੈਗਾ ਸਾਡਾ, ਜਿਹੜਾ ਜਿਹਦੇ 'ਚ ਸਾਰਾ ਕੁਛ ਹੈ, ਜਿਹਦੇ 'ਚ ਕੈਪੀਟਲ ਵੀ ਹੈਗਾ, ਜੇ ਬਿਲਡਿੰਗਾਂ ਵਗੈਰਾ ਬਣਨੀਆਂ ਨੇ, ਬਾਕੀ 'ਚ ਮੇਰਾ ਕਹਿਣ ਤੋਂ ਮਕਸਦ ਇਹ ਵੇ ਕਿ ਫੌਜ ਦਾ ਬਜਟ ਵਧਣਾ ਚਾਹੀਦਾ, ਸਭ ਤੋਂ ਵੱਡੀ ਗੱਲ ਹੈ। ਕਿਉਂ ਜੇ ਚਾਈਨਾ ਨੇ ਆਪਣਾ 3 ਗੁਣਾ ਬਜਟ ਵਧਾਤਾ, ਡਿਫੈਂਸ ਬਜਟ 3 ਗੁਣਾ ਵਧਾਇਆ, ਉਹਨਾਂ ਦੀ ਫੌਜ ਵੀ ਵਧੇ, ਚਲੋ ਉਹਨਾਂ ਦਾ ਬਾਰਡਰ ਵੀ ਵੱਡਾ, ਪਰ ਸਾਡਾ ਤਾਂ ਬਾਰਡਰ ਦੇਖੋ ਸਾਰੀ ਜਗ੍ਹਾ ਅਸੀਂ ਫੈਲੇ ਆ, 15,000 ਕਿਲੋਮੀਟਰ ਤਕਰੀਬਨ ਬਾਰਡਰ ਸਾਡਾ। ਇੱਕ ਇਹ ਵੀ ਕਿਹਾ ਜਾਂਦਾ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ 90 ਕੁਰਬਾਨੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਜਾਂ ਸਿੱਖਾਂ ਦੀਆਂ ਨੇ, ਤਾਂ ਇਹ ਗੱਲ ਕਹੀ ਜਾਂਦੀ ਹੈ, ਕੇਵਲ ਕਥਨ ਬਣਾਇਆ ਜਾਂਦਾ ਹੈ। ਪਰ ਜੇ ਦੇਖੀਏ ਪਿਛਲੇ ਕੁਝ ਸਾਲਾਂ ਦੇ ਨਾਲੋਂ ਜਿਹੜੀ ਭਾਰਤ ਦੇ ਵਿੱਚ ਜੇ ਫੌਜ ਦੀ ਗਿਣਤੀ ਲਾਈਏ ਤੇ ਪੰਜਾਬ ਦੇ ਜਿਹੜੇ ਇਸ ਨੌਕਰੀ ਦੇ ਵਿੱਚ ਫੌਜ ਦੇ ਵਿੱਚ ਜਾਂ ਆਰਮੀ ਦੇ ਵਿੱਚ ਲਾ ਲਈਏ ਤਾਂ ਪਹਿਲਾਂ ਦੇ ਨਾਲੋਂ ਘਟਾਈ ਗਈ ਹੈ। ਉਹ ਗਿਣਤੀ ਘਟਾਉਣ ਦਾ ਕਾਰਨ ਕੀ ਮੰਨਦੇ ਹੋ? ਇਹ ਬੜੀ ਚੁੱਪਚਾਪ ਇੱਕ ਚਾਲ ਮੈਂ ਸਮਝਦਾ ਹਾਂ, ਘਟਾਈ ਇੱਕਦਮ ਨਹੀਂ ਕਿ ਘੱਟ ਕਰ ਦਿਓ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਨਸ਼ਨ ਆਏ ਨੇ, ਉਹ ਸਾਰੇ ਪਲਟਣਾ ਚਾਹੁੰਦੇ ਹੋ, ਡੋਗਰਾ ਚੋਂ ਵੀ, ਸਿੱਖ ਚੋਂ, ਮਰਾਠਾ, ਸਾਰੇ। ਤੇ ਉਹ ਜਦੋਂ ਵੈਕੈਂਸੀਆਂ ਰਿਲੀਜ਼ ਕਰਨੀਆਂ ਨੇ, ਉਹਦੇ ਸੈਂਟਰਾਂ ਨੂੰ ਦੇਣੀਆਂ ਨੇ ਜਾਂ ਭਰਤੀ ਵਾਲੇ ਨੂੰ ਦੇਣੀਆਂ ਨੇ, ਉੱਥੇ ਕੱਟ ਲੱਗ ਜਾਂਦੀ ਹੈ, ਅਤੇ ਇਸ ਵਾਸਤੇ ਸੰਖਿਆ ਘਟਦੀ ਜਾਏਗੀ। ਤੇ ਖਾਸ ਤੌਰ 'ਤੇ ਸਭ ਤੋਂ ਵੱਧ ਕੁਰਬਾਨੀ ਜਦੋਂ ਕਿ ਪੰਜਾਬੀਆਂ ਨੇ ਦਿੱਤੀਆਂ ਨੇ ਦੇਸ਼ ਦੀ ਆਜ਼ਾਦੀ ਵੇਲੇ, ਦੇਸ਼ ਦੀ ਆਜ਼ਾਦੀ ਤੋਂ ਬਾਅਦ, ਜੰਗਾਂ ਦੇ ਦੌਰਾਨ ਵੀ ਸਭ ਤੋਂ ਵੱਧ ਹੈ। ਉਹਨਾਂ ਨੂੰ ਵੀ ਜਿਹੜੇ ਕਿ ਜਿਨ੍ਹਾਂ ਦਾ ਇੱਕ ਕਿਸਮ ਦਾ ਇੱਕ ਉਹਨਾਂ ਦੇ ਰਾਗਾਂ 'ਚ ਵੜੀ ਹੋਈ ਹੈ ਕਿ ਇਹ ਆਪਣੇ ਦੇਸ਼ ਦੀ ਸਰਹੱਦਾਂ ਦੀ ਰਖਵਾਲੀ ਕਰਨ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਕਰਦੇ ਵੀ ਰਹਿਣਗੇ। ਉਹਨਾਂ ਵਾਸਤੇ ਵੀ ਇਹ ਮੌਕੇ ਜਿਹੜੇ ਹੈ ਵੀ ਨੇ, ਉਹ ਵੀ ਨਸੀਬ ਨਹੀਂ ਹੋ ਰਹੇ, ਉਹ ਬਹੁਤ ਮਾੜੀ ਗੱਲ ਹੈ। ਜਿਵੇਂ ਤੁਸੀਂ ਗਾਹੇ ਬਗਾਹੇ ਆਵਾਜ਼ ਬੁਲੰਦ ਕਰਦੇ ਹੋ, ਚਾਹੇ ਉਹ ਮੀਡੀਆ ਦੇ ਰਾਹੀਂ ਕਰਦੇ ਹੋ, ਚਾਹੇ ਜਿੰਨੇ ਸਰਕਾਰ ਦੇ ਨੁਮਾਇੰਦੇ ਨੇ ਉਹਨਾਂ ਨੂੰ ਮੰਗ ਪੱਤਰ ਸੌਂਪਦੇ ਹੋ, ਤਾਂ ਤੁਹਾਡੇ ਨਾਲ ਹੋਰ ਕੁਝ ਜਿਹੜੀਆਂ ਧਿਰਾਂ ਨੇ ਉਹ ਸਹਿਮਤੀ ਪ੍ਰਗਟਾਉਂਦੀਆਂ ਨੇ, ਸਾਥ ਦੇਣ ਵਾਸਤੇ ਚੱਲਦੀਆਂ ਨਾਲ? ਦੇਖੋ ਮੇਰੀ ਹੁਣ ਜਥੇਬੰਦੀ ਹੈ, ਜਦੋਂ ਤੇ ਅਸੀਂ ਗਰਾਊਂਡ ਲੈਵਲ 'ਤੇ ਕਰਨਾ, ਜਿਹੜੀ ਜਥੇਬੰਦੀ ਪਿੰਡ ਲੈਵਲ 'ਤੇ, ਉੱਥੇ ਤੇ ਦੇਖੋ ਥੱਲੇ ਲੈਵਲ 'ਤੇ ਚੱਲਦੇ ਨੇ, ਵੱਡੇ ਲੈਵਲ ਜਿਹੜੇ ਨੇ ਘੱਟ ਨਿਕਲਦੇ ਨੇ, ਅਖਬਾਰਾਂ ਜ਼ਰੂਰ ਦਿੰਦੇ ਨੇ ਬਿਆਨ ਕਿ ਠੀਕ ਹੈ ਹੋਣਾ ਚਾਹੀਦਾ, ਪਰ ਲੋੜ ਤੇ ਹੈਗੀ ਇਹਨੂੰ ਸਾਂਝੇ ਤੌਰ 'ਤੇ ਲੈਣ ਦੀ। ਸਿਰਫ ਸਾਨੂੰ ਸਾਬਕਾ ਫੌਜੀਆਂ ਨਹੀਂ, ਸਾਨੂੰ ਤੇ ਦਰਦ ਹੈਗਾ, ਅਸੀਂ ਤੇ ਇੱਥੋਂ ਹੀ ਪੈਦਾ ਹੋਏ, ਇਹਨਾਂ ਵਿੱਚ ਹੀ ਸਮਾਨਾ, ਇਸ ਵਾਸਤੇ ਸਾਨੂੰ ਤੇ ਦਰਦ ਹੈ। ਅਸੀਂ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਭਲਾਈ ਹੋਵੇ, ਤੇ ਇਹਨਾਂ ਵਾਸਤੇ ਅਸੀਂ ਦੇਖੋ, ਮੈਂ ਤੇ ਆਇਆ ਹੋਇਆ, ਮੇਰੀ ਸੰਸਥਾ ਵੀ, ਵੀ ਆਰ ਕਮਿਟਡ ਕਿ ਇਹਨਾਂ ਦੀ ਭਲਾਈ ਵਾਸਤੇ ਅਸੀਂ ਹਰ ਕਿਸਮ ਦੀ ਯੋਗਦਾਨ ਪਾਉਣ ਵਾਸਤੇ, ਹਰ ਕਿਸਮ ਦੀ ਕੁਰਬਾਨੀ ਦੇਣ ਵਾਸਤੇ ਦਿਨ ਰਾਤ ਸਵੇਰ ਦੇ ਲੱਗੇ ਹਾਂ। ਅਸੀਂ 2-3 ਦਿਨ ਹੋ ਗਏ ਨੇ, ਮੈਂ ਪਿੰਡਾਂ ਜਾ ਕੇ ਦੇਖਿਆ, ਉਹਨਾਂ ਦੀ ਆਵਾਜ਼ ਬੁਲੰਦ ਕਰਦਾ ਮੀਡੀਅਮ ਦੇ ਜ਼ਰੀਏ। ਔਰ ਨੇਤਾਵਾਂ ਨੂੰ ਤੇ ਹੁਣ ਇਹਨਾਂ ਕੋਲ ਤੇ ਅਪਾਇੰਟਮੈਂਟ ਲੈਣੀ ਮੁਸ਼ਕਿਲ ਹੈ, ਇਹਨਾਂ ਨੂੰ ਵੀ ਪਤਾ ਕੀ ਹੋ ਰਿਹਾ। ਸਾਡੇ ਜਿਹੜੇ ਚਲੋ ਕੋਈ ਜਿੱਤਿਆ ਕੋਈ ਹਾਰਿਆ ਹੈ, ਤੇ ਸਾਰੇ ਇੱਕੋ ਜਿਹੇ ਬਰਾਬਰ, ਤੇ ਉਹ ਕਿਉਂ ਨਹੀਂ ਸਾਰੇ ਆਵਾਜ਼ ਉਠਾਉਂਦੇ? ਹੁਣ ਬਲਕਿ ਮੈਂ ਕਹਿੰਦਾ ਭਗਵੰਤ ਮਾਨ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਕਿ ਕੇਜਰੀਵਾਲ ਨੂੰ ਕਹੇ ਕਿ ਮੋਦੀ ਨੂੰ ਮਿਲੇ ਜਾ ਕੇ, ਆਹ ਵਾਪਰ ਰਿਹਾ।
ਸੈਂਟਰ ਦੇ ਸਾਹਮਣੇ ਕੋਈ ਰੱਖਦਾ ਖੜਨ ਦੀ ਜ਼ਰੂਰਤ ਰੱਖਦਾ? ਨਹੀਂ ਰੱਖਦੇ। ਉਹ ਨਾ ਸਾਡੇ ਉਹ ਚ ਕੋਠੀ ਦੇ ਜਰਨੈਲ ਵੀ ਨਹੀਂ ਰੱਖਦੇ। ਉਹ ਵੀ ਅੱਗੋਂ ਭਾਲਦੇ ਨੇ, ਇਹਨੂੰ ਇੰਨਾ ਕੁਝ ਕਰਦਾ ਹੈ ਵੰਡੀਆਂ ਪਾ ਪਾ ਕੇ ਕਿ ਉਹਨਾਂ ਨੂੰ ਵੀ ਭਿੱਖ ਨਜ਼ਰ ਆਉਂਦਾ, ਇਹ ਵੀ ਨਹੀਂ ਕਰਦਾ। ਇਹੀ ਡਰ ਆ ਕਿਤੇ ਕਿਤੇ ਸੈਂਟਰ ਜਿਹੜਾ ਰਗੜਾ ਨਾ ਦਬਾ ਦੇ। ਬਿਲਕੁਲ ਬਿਲਕੁਲ, ਉਹ ਤਾਂ ਹੈ ਹੀ ਹੈ। ਉਹ ਸਭ ਕੁਝ ਤੇ ਸਾਰੀ ਗੱਲਬਾਤ ਉੱਥੇ ਹੀ ਹੈ। ਕਿਤੇ ਨਾ ਕਿਤੇ ਇਹ ਜਿਹੜਾ ਪੰਜਾਬ ਦਾ ਜਾਂ ਭਾਰਤ ਦਾ ਪੜ੍ਹਿਆ ਲਿਖਿਆ ਵਰਗ ਹੈ, ਉਹਨਾਂ ਦੀ ਆਰਥਿਕ ਵਿਵਸਥਾ ਨੂੰ ਲੈ ਕੇ, ਉਹਨਾਂ ਦੇ ਰੁਜ਼ਗਾਰ ਦੇ तमाम ਮਸਲਿਆਂ ਨੂੰ ਲੈ ਕੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਕੇਂਦਰ ਸਰਕਾਰ ਦੇ ਉੱਪਰ ਲੱਗਦੇ ਹੈ। ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਜਿਹੜੀ ਗਿਣਤੀ ਹੈ ਉਹ ਵਧੇਰੇ ਫੌਜ ਦੇ ਵਿੱਚ ਭਰਤੀ ਕੀਤੀ ਜਾਂਦੀ ਸੀ, ਤਾਂ ਪਰ ਕੁਝ ਸਮੇਂ ਤੋਂ ਜਿਹੜਾ ਸੀ ਗਿਣਤੀ ਨੂੰ ਘਟਾ ਕੇ ਪੰਜਾਬ ਦੇ ਵਿੱਚੋਂ ਕੇਵਲ ਕੁਝ ਹੀ ਪ੍ਰਤੀਸ਼ਤ ਨੌਜਵਾਨਾਂ ਨੂੰ ਫੌਜ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ। ਤਾਂ ਸਾਬਕਾ ਫੌਜੀ ਭਾਈਚਾਰੇ ਨੇ ਆਵਾਜ਼ ਨੂੰ ਬੁਲੰਦ ਕਰਨ ਦਾ ਯਤਨ ਕੀਤਾ, ਸਰਕਾਰ ਦੇ ਕੰਨਾਂ ਤੱਕ ਆਵਾਜ਼ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਮਸਲਿਆਂ ਪ੍ਰਤੀ ਪੰਜਾਬ ਦੀਆਂ ਜਾਂ ਸੂਬਾ ਸਰਕਾਰਾਂ ਵੀ ਸੁਹਿਰਦ ਨੇ ਕਿ ਉਹ ਵੀ ਇਹਨਾਂ ਮਸਲਿਆਂ ਦਾ ਨਿਪਟਾਰਾ ਕਰਵਾਉਣਾ ਚਾਹੁੰਦੀਆਂ ਨੇ। ਇਹ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਜਿਉਂ ਦੇ ਤਿਉਂ ਖੜੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।